ਹੱਥ 'ਚ ਤਾਕਤ ਆ ਜੇ ਤੇ ਤੁਸੀਂ ਕਿਤੇ ਬਦਲਾਖੋਰ ਹੀ ਨਾ ਹੋਵੋ ਵੀ ਹੁਣ ਬਦਲੇ ਲੈਣੇ ਆ। ਆਮ ਤਾਂ ਸਾਰੀ ਦੁਨੀਆ 'ਚ ਰਾਜ ਇਸ ਤਰ੍ਹਾਂ ਹੀ ਕਰਦੇ ਨੇ ਨਾ। ਅੱਜ ਜੇ ਸਾਡਾ ਉਹ ਕਿਰਦਾਰ ਨਹੀਂ ਰਿਹਾ ਤਾਂ ਇਹਦੇ ਲਈ ਸਾਡਾ ਧਰਮ ਜ਼ਿੰਮੇਵਾਰ ਨਹੀਂ। ਕੁਝ ਗੱਲਾਂ ਸਾਡੀਆਂ ਠੀਕ ਹੈ, ਸਮੇਂ ਨੇ ਪ੍ਰਭਾਵ ਪਾਉਣਾ ਹੁੰਦਾ ਖੁਰੀਆਂ ਨੂੰ, ਪਰ ਇੱਕ ਗੱਲ ਤੇ ਅੱਜ ਵੀ ਸਿੱਖਾਂ ਨੂੰ ਮਾਣ ਹੈ ਜਾਂ ਪੰਜਾਬ ਨੂੰ ਮਾਣ ਹੈ ਕਿ ਜਿੱਥੇ ਜ਼ੁਲਮ ਹੋਇਆ ਉੱਥੇ ਕਦੇ ਈਨ ਨਹੀਂ ਮੰਨੀ। ਅਸੀਂ ਕਿਸੇ ਦਾ ਕੁਝ ਨਹੀਂ ਖੋਣਾ, ਪਰ ਜੇ ਕੋਈ ਸਾਡਾ ਕੁਝ ਕਹੂ ਤਾਂ ਅਸੀਂ ਡਟ ਜਾਵਾਂਗੇ। ਇਹ ਬੇਅੰਤ ਸਿੰਘ ਨੂੰ ਵੀ ਪਤਾ ਸੀ, ਇਹ KPS ਗਿੱਲ ਨੂੰ ਵੀ ਪਤਾ ਸੀ, ਇਹ ਉਦੋਂ ਪਹਿਲਿਆਂ ਨੂੰ ਵੀ ਪਤਾ ਸੀ, ਸਾਰਾ ਉਹਨਾਂ ਕੋਲੇ ਇਤਿਹਾਸ ਪਿਆ ਸੀ, ਇਹ ਅੰਗਰੇਜ਼ਾਂ ਨੂੰ ਵੀ ਪਤਾ ਸੀ। ਪਤਾ ਹੋਣ ਦੇ ਬਾਵਜੂਦ ਫਿਰ ਹਟਿਆ ਕਿਉਂ ਨਹੀਂ ਜਾਂਦਾ? ਹਟਿਆ ਤਾਂ ਨਹੀਂ ਜਾਂਦਾ ਕਿ ਮਨ ਦੇ ਵਿੱਚ ਪਾਪ ਹੈ। ਅਸੀਂ ਵਿਰੋਧ ਨਹੀਂ ਉੱਠਣ ਦੇਣਾ, ਅਸੀਂ ਵਿਰੋਧ ਸਹਿਣ ਨਹੀਂ ਕਰਨਾ। ਇਹ ਹਰ ਹਾਕਮ ਦੇ ਸਿਰ ਨੂੰ ਫਤੂਰ ਉੱਠਦਾ ਜਦੋਂ ਵੀ ਜਿਹਦੇ ਕੋਲ ਤਾਕਤ ਆਊ, ਇਹ ਹੰਕਾਰ ਸਤਾ ਦਾ ਉਹਦੇ ਸਿਰ ਨੂੰ ਚੜੂ। ਅੱਜ ਵਾਲਾ ਸੈਮੀਨਾਰ ਕੀ ਸੀ ਭਲਾ? ਵਿਚਾਰ ਹੀ ਪ੍ਰਗਟ ਕਰਨੇ ਸੀ ਵੀ 9ਵੇਂ ਪਾਤਸ਼ਾਹ ਬਾਰੇ ਅਸੀਂ ਆਪਣੇ ਵਿਚਾਰ ਪ੍ਰਗਟ ਕਰਨੇ ਆ। ਤੇ ਜਦੋਂ ਵਿਚਾਰ ਪ੍ਰਗਟ ਕਰਾਂਗੇ ਤਾਂ ਜੋ ਪ੍ਰੈਜੈਂਟ ਰਿਐਲਿਟੀ ਹੈ, ਜੇ ਉਹਦੇ ਨਾਲ ਕੋਈ ਰੈਫਰੈਂਸ ਨਹੀਂ ਆਊਗਾ ਫਿਰ ਤਾਂ ਬੜੀ ਨੀਰਸ ਜੀ ਗੱਲ ਹੋ ਜੂ। ਫਿਰ ਕਿਉਂ ਮਨਾਉਂਦੇ ਵੀ ਕਿਉਂ ਆ ਭਲਾ? ਆਪ ਹਾਕਮ ਇਸ ਤਰ੍ਹਾਂ ਹੀ ਕਰਦੇ ਵੀ ਤੁਮਕੋ ਤੁਮਾਰਾ ਖੂਬ ਹਮਕੋ ਹਮਾਰਾ ਖੂਬ। ਦੁਨੀਆ ਨੇ ਬੰਦਿਆਂ ਨੂੰ ਰਹਿਣਾ ਤਾਂ ਇਸ ਤਰ੍ਹਾਂ ਹੀ ਹੈ। ਤੇ ਜਿਹੜਾ ਇਹ ਹੈ ਕਿ ਨਹੀਂ ਤੁਹਾਡਾ ਨਹੀਂ ਅਸੀਂ ਸਹਿਣ ਕਰਨਾ, ਤੁਹਾਨੂੰ ਸਾਡੀ ਗੱਲ ਮੰਨਣੀ ਪਊ, ਇਹ ਤਾਂ ਫਿਰ ਮੇਰਾ ਖਿਆਲ ਹੈ ਕਿ ਇੰਨੇ ਅਗਿਆਨੀ ਉਹਨਾਂ ਨੂੰ ਤਾਂ ਫਿਰ ਯੂਨੀਵਰਸਿਟੀਆਂ 'ਚ ਬੈਠੇ ਬੰਦੇ ਵੀ ਲੋਕ ਇੰਨੇ ਅਗਿਆਨੀ ਹੋਣ ਜਿਨ੍ਹਾਂ ਨੇ ਦਾਅਵਾ ਇਹ ਕਰਨਾ ਹੈ ਕਿ ਅਸੀਂ ਦਿਮਾਗ ਰਸ਼ਨਾਉਣੇ ਆ, ਤੇ ਉਹਨਾਂ ਦੇ ਦਿਮਾਗ ਆਪਦੇ ਇੰਨਾ ਹਨੇਰਾ ਹੋਵੇ, ਇੰਨੀ ਮੋਟੀ ਜੀ ਤੇ ਇੰਨੀ ਸਪਸ਼ਟ ਗੱਲ ਵੀ ਸਮਝ ਨਾ ਆਵੇ ਕਿ ਇਹ ਰਾਹ ਤੇ ਅਸੀਂ ਕਿੰਨਾ ਕੁ ਚਿਰ ਚੱਲ ਪਾਂਗੇ ਭਲਾ। ਪਰ ਕਈ ਵਾਰ ਲੱਗਣ ਲੱਗ ਜਾਂਦਾ ਕਿ ਹੁਣ ਸਿੱਖ ਹੋ ਨਹੀਂ ਰਿਹਾ। ਸਿੱਖਾਂ ਨੇ ਵਾਰ-ਵਾਰ ਦਿਖਾਇਆ ਵੀ ਠੀਕ ਹੈ, ਪੂਰਾ ਉਹ ਤਾਂ ਨਹੀਂ ਰਿਹਾ ਪਰ ਬਿਲਕੁਲ ਖਤਮ ਵੀ ਨਹੀਂ ਹੋਇਆ। ਸੋ ਇਹ ਸਾਰੇ ਦੇਸ਼ ਦੇ ਵਿੱਚ ਹੀ ਕਿ ਇੱਕੋ ਧਰਮ ਹੋਵੇ, ਇੱਕੋ ਸੱਭਿਆਚਾਰ ਹੋਵੇ, ਇੱਕੋ ਭਾਸ਼ਾ ਹੋਵੇ, ਇੱਕੋ ਸੰਸਕ੍ਰਿਤੀ ਹੋਵੇ ਤੇ ਸਭ ਕੁਝ ਇੱਕ ਹੋ ਜੇ। ਅਨੇਕਤਾ ਖਤਮ ਕਰਨੀ। ਇੱਥੇ ਆ ਕੇ ਜਿਹੜੀ ਗੱਲ ਆ, ਬੰਦਾ ਰੱਬ ਨਾਲ ਆਡਾ ਲਾਉਂਦਾ, ਕੁਦਰਤ ਨਾਲ ਆਡਾ ਲਾਉਂਦਾ, ਕਿਉਂਕਿ ਸ੍ਰਿਸ਼ਟੀ ਦਾ ਨਿਯਮ ਕੀ ਹੈ, ਯੂਨੀਵਰਸ ਦਾ ਪ੍ਰਿੰਸੀਪਲ ਕੀ ਹੈ? ਉਹ ਡਾਇਵਰਸਿਟੀ ਹੈ, ਯੂਨੀਫਾਰਮਿਟੀ ਨਹੀਂ। ਜੇ ਇੱਕ ਸੈਮੀਨਾਰ ਤੋਂ ਹੀ ਕੰਬਣ ਲੱਗ ਗਏ ਵੀ ਪਤਾ ਨਹੀਂ ਸਾਡਾ ਕੀ ਸਿੰਘਾਸਣ ਡੋਲ ਜਾਣਾ, ਫਿਰ ਤਾਂ ਪਤਾ ਲੱਗ ਗਿਆ ਵੀ ਪੱਲੇ ਕਿੰਨਾ ਅੰਦਰ ਕਿੰਨੀ ਕੁ ਸਟਰੈਂਗਥ ਹੈ। ਜੇ ਅੰਦਰੋਂ ਇੰਨੇ ਖਾਲੀ, ਇੰਨੇ ਕਮਜ਼ੋਰ, ਇੰਨੇ ਬੁਝਦਲ ਹੋਏ ਪਏ ਹੋ ਵੀ ਮਾੜੀ ਜੀ ਗੱਲ ਦੂਜੀ ਸਹਿਣ ਨਾ ਹੋਣੀ ਆਪ ਤੋਂ ਵੱਖਰੀ, ਜਿਹਦਾ ਮਤਲਬ ਵੀ ਤੁਸੀਂ ਰਾਜ ਕਰਨ ਦੇ ਲਾਇਕ ਹੀ। ਹੁਣ ਯੂਨੀਵਰਸਿਟੀਆਂ ਦੀ ਸਪੇਸ ਸੁੰਗੜ ਰਹੀ ਹੈ, ਜੇਲ੍ਹਾਂ ਦੀ ਫੈਲ ਰਹੀ ਹੈ, ਪੁਲਿਸ ਦੀ ਨਫ਼ਰੀ ਵੱਧ ਰਹੀ ਹੈ ਸਟੂਡੈਂਟਸ ਨਾਲੋਂ। ਆ ਤੁਸੀਂ ਦੇਖੋ, ਫਿਗਰਸ ਦੇਖੋ ਪਿਛਲੇ ਸਮੇਂ ਦੌਰਾਨ, ਤੇ ਕਹਿੰਦੇ ਨਾ ਵੀ ਅਸੀਂ ਬਹੁਤ ਵਿਕਾਸ ਕਰ ਗਏ। ਇਹ ਵਿਕਾਸ ਦੀ ਨਿਸ਼ਾਨੀ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਸੈਮੀਨਾਰ ਇੱਕ ਵਿਸ਼ੇਸ਼ ਹਾਲਤਾਂ ਦੇ ਵਿੱਚ ਹੋ ਰਿਹਾ ਹੈ ਤੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਪਰ ਫਿਰ ਵੀ ਸੈਮੀਨਾਰ ਹੋਣਾ ਇਹ ਆਪਦੇ ਆਪ 'ਚ ਬਹੁਤ ਵੱਡੀ ਗੱਲ ਹੈ। ਇਹਦੀ ਮਹੱਤਤਾ ਅੱਜ ਸ਼ਾਇਦ ਨਾ ਉਨੀ ਲੋਕਾਂ ਨੂੰ ਸਮਝ ਆਵੇ, ਪਰ ਆਉਣ ਵਾਲੇ ਸਮੇਂ 'ਚ ਜੋ ਕੁਛ ਅੱਗੇ ਹੋਰ ਵਾਪਰਨਾ ਹੈ, ਕਿਉਂਕਿ ਕਈ ਗੱਲਾਂ ਕਿਤੋਂ ਸ਼ੁਰੂਆਤ ਹੁੰਦੀ ਹੈ। ਇਹ ਜਿਹੜੀ ਇੱਕ ਰੀਤ ਬਣ ਗਈ ਨਾ ਕਿ ਜੋ ਅਥਾਰਟੀਜ਼ ਹੈ, ਜੋ ਅਧਿਕਾਰੀ ਨੇ, ਉਹਨਾਂ ਦੀ ਇੱਛਾ ਤੇ ਹੀ ਹੈ ਵੀ ਸੰਸਾਰ ਨੂੰ ਕਿਵੇਂ ਚਲਾਉਣਾ ਹੈ, ਕਿਸੇ ਚੀਜ਼ ਨੂੰ ਕਿਵੇਂ ਚਲਾਉਣਾ ਹੈ। ਅਜਿਹੇ ਬੰਦੇ ਇਤਿਹਾਸ 'ਚ ਅੱਜ ਪਹਿਲੀ ਵਾਰ ਨਹੀਂ ਪੈਦਾ ਹੋਏ। ਇਹ ਤਾਂ ਜਦੋਂ ਦਾ ਮਨੁੱਖ ਧਰਤੀ ਤੇ ਆਇਆ, ਇਹ ਤਾਕਤਾਂ ਉਦੋਂ ਤੋਂ ਹੀ ਸਰਗਰਮ ਹੁੰਦੀਆਂ ਰਹੀਆਂ। ਸਾਰਾ ਇਤਿਹਾਸ ਹੀ ਮਨੁੱਖ ਦਾ ਬਦੀ ਤੇ ਨੇਕੀ ਦੀ ਲੜਾਈ 'ਚ, ਠੀਕ ਤੇ ਗਲਤ ਦੀ ਲੜਾਈ 'ਚ, ਜ਼ਾਲਮ ਤੇ ਮਜ਼ਲੂਮ ਦੀ, ਇਹ ਸਾਰਾ ਇਤਿਹਾਸ ਹੀ ਇਸ ਤਰ੍ਹਾਂ ਦਾ ਹੈ। ਸੋ ਅੱਜ ਕਮਾਲ ਦੀ ਗੱਲ ਇਹ ਹੋਈ ਹੈ, ਜਿਹਦੀ ਮੈਨੂੰ ਉਮੀਦ ਨਹੀਂ ਸੀ ਕਿ 9ਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮ ਦੌਰਾਨ ਵੀ ਕੋਈ ਇਹੋ ਜਿਹੀ ਵਿਵਾਦ ਖੜਾ ਹੋਊ। ਇਹ ਥੋੜ੍ਹੀ ਹੈਰਾਨੀ ਵਾਲੀ ਗੱਲ ਹੋਈ ਹੈ। ਹਾਂਜੀ, ਇਹ ਥੋੜ੍ਹੀ ਮੇਰੇ ਵਾਸਤੇ ਵੀ ਹੈਰਾਨੀ ਵਾਲੀ ਗੱਲ ਹੋਈ ਹੈ। ਵੈਸੇ ਤਾਂ ਮਤਲਬ ਜੋ ਦੇਖ ਰਹੇ ਹਾਂ ਦੇਸ਼ ਦੇ ਵਿੱਚ ਕਿਸ ਕਿਸਮ ਦਾ ਰੁਝਾਨ ਚੱਲ ਰਿਹਾ ਸੀ, ਕਿਸ ਕਿਸਮ ਦੀ ਸੋਚ ਜ਼ੋਰ ਫੜ ਰਹੀ ਹੈ, ਤੇ ਜੋ ਕੁਛ ਅਸੀਂ ਇਤਿਹਾਸ 'ਚ ਪੜ੍ਹਿਆ ਵੀ ਔਰੰਗਜ਼ੇਬ ਨੇ ਆਹ ਕੀਤਾ, ਉਹ ਗੱਲਾਂ ਆਹੀ ਸੀ ਕਿ ਆਪ ਤੋਂ ਵੱਖਰੀ ਸੋਚ, ਆਪ ਤੋਂ ਵੱਖਰੀ ਵਿਚਾਰਧਾਰਾ, ਆਪ ਤੋਂ ਵੱਖਰਾ ਸੱਭਿਆਚਾਰ, ਉਹ ਸਹਿਣ ਨਾ ਹੋਣਾ। ਸੋ ਆਪਾਂ ਇਸ ਰੌਸ਼ਨੀ ਦੇ ਵਿੱਚ ਦੇਖੀਏ ਕਿ ਜਿਹੜੀ 9ਵੇਂ ਪਾਤਸ਼ਾਹ ਦੀ ਜਿਹੜੀ ਸ਼ਹਾਦਤ ਹੈ,
ਉਹਦੇ ਇਸ ਮਾਹੌਲ ਦੇ ਵਿੱਚ ਇਸ ਪ੍ਰਸੰਗ ਨਾਲ ਜੋੜ ਕੇ ਉਹਦੀ ਮਹੱਤਤਾ ਕੀ ਬਣਦੀ ਹੈ। ਅਕਸਰ ਇਹ ਕਿਹਾ ਜਾਂਦਾ ਕਿ 9ਵੇਂ ਪਾਤਸ਼ਾਹ ਨੇ ਮਨੁੱਖੀ ਹੱਕਾਂ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ। ਇਹ ਬੜਾ ਚੰਗਾ ਵੀ ਲੱਗਦਾ, ਬੜਾ ਠੀਕ ਵੀ ਲੱਗਦਾ ਇਸ ਤਰ੍ਹਾਂ ਕਹਿਣਾ। ਕਾਰਨ ਇਹ ਕਿ ਅਸੀਂ ਆਦੀ ਹੋ ਗਏ, ਜੋ ਮੌਜੂਦਾ ਟਰਮੀਨਾਲੋਜੀ ਹੈ, ਜੋ ਮੌਜੂਦਾ ਸ਼ਬਦਾਵਲੀ ਹੈ, ਅਸੀਂ ਹਰ ਚੀਜ਼ ਨੂੰ ਉਹਦੇ ਰਾਹੀਂ ਐਕਸਪਲੇਨ ਕਰਨ ਦਾ, ਉਹਦੀ ਵਿਆਖਿਆ ਕਰਨ ਦਾ ਉਹ ਯਤਨ ਕਰਦੇ ਹਾਂ। ਇਹ ਸ਼ਬਦਾਂ ਦੀ ਖੇਡ ਹੈ। ਜਿਹੜਾ ਗਲਬਾ ਹੈ ਨਾ, ਉਹ ਸ਼ਬਦਾਂ ਨਾਲ ਵੀ ਪਾਇਆ ਜਾਂਦਾ, ਇਕੱਲੇ ਉਹ ਹਥਿਆਰਾਂ ਨਾਲ ਜਾਂ ਇਕੱਲੇ ਜ਼ਬਰ ਨਾਲ ਨਹੀਂ। ਕਿ ਤੁਸੀਂ ਗੱਲ ਨੂੰ ਕਿਹੜੇ ਲਫ਼ਜ਼ਾਂ 'ਚ ਪੇਸ਼ ਕਰਦੇ ਹੋ, ਕਿਵੇਂ ਬਿਆਨ ਕਰਦੇ ਹੋ, ਇਹ ਛੋਟੀ ਗੱਲ ਨਹੀਂ ਹੁੰਦੀ। ਸਭ ਤੋਂ ਗੱਲ ਇੱਥੋਂ ਹੀ ਸ਼ੁਰੂ ਹੁੰਦੀ ਹੈ ਪਹਿਲਾਂ, ਕਿ ਕਿਸੇ ਵਰਤਾਰੇ ਨੂੰ ਤੁਸੀਂ ਸ਼ਬਦ ਕੀ ਦੇਣੇ ਆ। ਸੋ ਮੈਂ ਇਸ ਕਰਕੇ ਇੱਥੋਂ ਗੱਲ ਸ਼ੁਰੂ ਕੀਤੀ ਹੈ ਕਿ ਸਾਨੂੰ ਦੇਖਣ ਨੂੰ ਸਾਰਿਆਂ ਨੂੰ ਲੱਗਦਾ ਵੀ ਇਹ 'ਚ ਕੀ ਇਤਰਾਜ਼ ਹੈ। ਠੀਕ ਹੈ, 9ਵੇਂ ਪਾਤਸ਼ਾਹ ਨੇ ਮਨੁੱਖੀ ਹੱਕਾਂ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ, ਪਰ ਇਹ ਮਨੁੱਖੀ ਹੱਕਾਂ ਦੀ ਜਿਹੜੀ ਗੱਲ ਹੈ, ਇਹ ਤਾਂ ਇੱਕ ਮਾਡਰਨਿਟੀ ਦੀ, ਜਿਹੜਾ ਆਧੁਨਿਕ ਜ਼ਮਾਨਾ ਹੈ, ਇਹ ਸ਼ਬਦ ਉਦੋਂ ਆਇਆ ਜਾ ਕੇ। ਇਹ ਪੱਛਮ ਦੇ ਵਿੱਚੋਂ ਆਇਆ, ਯੂਰਪ ਦੇ ਵਿੱਚੋਂ ਆਇਆ, 16ਵੀਂ ਸਦੀ ਤੋਂ ਸ਼ੁਰੂ ਹੋ ਕੇ ਉੱਥੇ ਜੋ ਇੱਕ ਜਿਹਨੂੰ ਜਾਗਰਤੀ ਦੀ ਲਹਿਰ ਕਹਿੰਦੇ ਆ ਜਾਂ ਐਨਲਾਈਟਨਮੈਂਟ ਕਹਿੰਦੇ ਆ, ਜਾਂ ਬੜੇ ਨਾਵਾਂ ਨਾਲ ਉਹਨੂੰ ਡਿਫਾਈਨ ਕੀਤਾ ਜਾਂਦਾ। ਬਹੁਤ ਵੱਡੇ ਚਿੰਤਕ ਪੈਦਾ ਹੋਏ, ਉਹਨਾਂ ਨੇ ਦੇਖਿਆ ਕਿ ਸੰਸਾਰ ਦੇ ਸਾਹਮਣੇ ਬੜੀਆਂ ਸਮੱਸਿਆਵਾਂ ਹਨ, ਇਸ ਤਰ੍ਹਾਂ ਤਾਂ ਗੱਲ ਚੱਲ ਨਹੀਂ ਸਕਦੀ। ਅਤੇ ਉਹਨਾਂ ਨੇ ਫਿਰ ਕੁਛ ਕਦਰਾਂ ਕੀਮਤਾਂ ਇਹੋ ਜਿਹੀਆਂ ਲੈ ਕੇ ਆਏ, ਜਿਹਦੇ 'ਚ ਇਹ ਸੀ ਮਨੁੱਖੀ ਬਰਾਬਰੀ, ਆਜ਼ਾਦੀ, ਸੁਤੰਤਰ ਹੋਵੇ ਬੰਦਾ, ਕਿਸੇ ਚੀਜ਼ ਦਾ ਗੁਲਾਮ ਨਾ ਹੋਵੇ, ਅਤੇ ਕੁਛ ਬੇਸਿਕ ਜਿਹੜੇ ਅਧਿਕਾਰ ਹੈ ਮਨੁੱਖ ਹੋਣ ਦੇ ਨਾਤੇ, ਜਿੱਥੇ ਉਹਦਾ ਡੰਗਰਾਂ ਨਾਲੋਂ, ਜਾਨਵਰਾਂ ਨਾਲੋਂ ਵਖਰੇਵਾਂ ਹੋ ਜਾਂਦਾ ਹੈ, ਵੀ ਉਹਦੀ ਮਨੁੱਖੀ ਹਸਤੀ ਨੂੰ ਜਿਹੜੀਆਂ ਚੀਜ਼ਾਂ ਡਿਫਾਈਨ ਕਰਦੀਆਂ ਨੇ, ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਵੇ, ਉਹਨਾਂ ਦੀ ਰਾਖੀ ਕੀਤੀ ਜਾਵੇ। ਅਤੇ ਉਹ 'ਚ ਸਭ ਤੋਂ ਵੱਡਾ ਹੈਗਾ ਵਿਚਾਰਾਂ ਦਾ। ਜਾਨਵਰ ਵਿਚਾਰ ਨਹੀਂ ਰੱਖਦੇ, ਖਾਣਾ ਸਾਡੇ ਵਾਂਗੂ ਉਹ ਵੀ ਖਾਂਦੇ ਨੇ, ਬਾਕੀ ਸਾਰਾ ਕੁਛ ਉਹਨਾਂ ਦਾ ਵੀ ਚੱਲਦਾ, ਪਰ ਉਹ ਵਿਚਾਰ ਨਹੀਂ ਰੱਖਦੇ। ਸੋ ਗੱਲ ਆ ਕੇ ਵਿਚਾਰਾਂ 'ਤੇ ਰੁਕਦੀ ਹੈ ਕਿ ਤੁਸੀਂ ਜਿਹੜੇ ਵੱਖੋ ਵੱਖਰੇ ਵਿਚਾਰ ਹੈ, ਉਹਨਾਂ ਪ੍ਰਤੀ ਰਵੱਈਆ ਕੀ ਹੋਵੇ। ਸੋ ਪੱਛਮ ਦੇ ਵਿੱਚ ਇਹ ਗੱਲ, ਜਿਹੜੇ ਪੱਛਮ ਦੇ ਚਿੰਤਕ ਸੀ, ਉਹ ਇਹ ਲੈ ਕੇ ਆਏ ਕਿ ਅਲੱਗ-ਅਲੱਗ ਵਿਚਾਰਾਂ ਜਿਹੜੇ ਉਹ ਸਹਿਣ ਹੋਣੇ ਚਾਹੀਦੇ ਨੇ, ਅਤੇ ਉਹਨਾਂ ਦੀ ਕਦਰ ਹੋਣੀ ਚਾਹੀਦੀ ਹੈ, ਜਿਹਦੇ 'ਚੋਂ ਫਿਰ ਇਹ ਟਰਮ ਨਿਕਲੀ ਮਨੁੱਖੀ ਹੱਕਾਂ ਦੀ ਰਾਖੀ ਕਰਨੀ। ਹੁਣ ਆਪਾਂ ਨੂੰ ਅਪੇਰੈਂਟਲੀ ਦੇਖਣ ਨੂੰ ਇਹ ਲੱਗੂ ਕਿ 9ਵੇਂ ਪਾਤਸ਼ਾਹ ਨੇ ਵੀ ਇਸ ਤਰ੍ਹਾਂ ਹੀ ਕੀਤਾ ਸੀਗਾ। ਇੱਥੇ ਇੱਕ ਬਹੁਤ ਜਿਹੜਾ ਛੇਤੀ ਕੀਤਾ ਸਾਨੂੰ ਫਰਕ ਨਹੀਂ ਲੱਗਦਾ, ਫਰਕ ਬਹੁਤ ਵੱਡਾ ਹੈ। ਜੇ ਉਹਨੂੰ ਨਜ਼ਰਅੰਦਾਜ਼ ਕਰਾਂਗੇ ਤਾਂ ਉਹਦੇ ਨਤੀਜੇ ਬਹੁਤ ਵੱਡੇ ਜਾ ਕੇ ਨਿਕਲਦੇ ਨੇ। ਫਰਕ ਕੀ ਹੈ ਕਿ ਪੱਛਮ ਨੇ ਜਿਹੜੀ ਗੱਲ ਲਿਆਂਦੀ, ਉਹ ਲਿਆਂਦੀ ਆਪਦੇ ਵਿਵੇਕ 'ਚੋਂ, ਇੱਕ ਤਰਕਸ਼ੀਲ ਸੋਚਣੀ 'ਚੋਂ, ਮਨੁੱਖੀ ਤਜਰਬੇ ਦੇ ਆਧਾਰ 'ਤੇ, ਮਨੁੱਖੀ ਦਿਮਾਗ ਦੀਆਂ ਉਡਾਰੀਆਂ, ਮਨੁੱਖੀ ਖਿਆਲ ਹੈ। ਅਤੇ ਉਹਨਾਂ ਨੇ ਇਸ ਗੱਲ ਦੇ ਉੱਤੇ ਜ਼ੋਰ ਲਾਇਆ ਕਿ ਮਨੁੱਖ ਨੂੰ ਇਸ ਤਰ੍ਹਾਂ ਦਾ ਸਦਾਚਾਰਕ ਜੀਵਨ ਜਿਉਣਾ ਚਾਹੀਦਾ ਹੈ। ਸਰਕਾਰਾਂ ਨੂੰ ਵੀ ਇੱਕ ਸਦਾਚਾਰਕ ਪ੍ਰਣਾਲੀ ਅਪਣਾ ਕੇ ਚੱਲਣਾ ਚਾਹੀਦਾ ਹੈ। ਇਹ ਆਪਾਂ ਸਾਰੇ ਜਾਣਦੇ ਹਾਂ, ਹਰ ਦੇਸ਼ ਦੇ ਸੰਵਿਧਾਨ 'ਚ UN ਤੋਂ ਲੈ ਕੇ ਇਹ ਗੱਲਾਂ ਦਰਜ ਹੋਈਆਂ ਪਈਆਂ ਕਿ ਚਾਹੀਦਾ ਕੀ ਹੈ। ਸੋ ਇਹ ਜਿਹੜੀ ਗੱਲ ਹੈ ਕਿ ਸਦਾਚਾਰ ਦੀ ਪਾਲਣਾ ਹੋਵੇ ਨਿੱਜੀ ਜੀਵਨ 'ਚ ਵੀ, ਅਤੇ ਜਨਤਕ ਪੱਧਰ ਦੇ ਉੱਤੇ ਵੀ, ਸਰਕਾਰਾਂ ਦੀ ਲੈਵਲ ਦੇ ਉੱਤੇ ਵੀ, ਰਾਜਾਂ ਵੱਲੋਂ ਵੀ। ਇਹ ਮੇਨ ਤੱਤ ਹੈ ਜਿਹੜੀ ਮੌਜੂਦਾ, ਜਿਹਨੂੰ ਆਧੁਨਿਕ ਅਸੀਂ ਕਹਿੰਦੇ ਹਾਂ ਵਿਚਾਰਧਾਰਾ ਜਾਂ ਸਿਸਟਮ, ਉਹਦਾ ਇਹ ਪਾਰਟ ਹੈ। ਹੁਣ ਇੱਥੇ ਆ ਕੇ ਇੱਕ ਫਰਕ ਪੈਂਦਾ ਹੈ ਕਿ ਗੁਰੂ ਸਾਹਿਬ ਜਦੋਂ ਇਹ ਗੱਲ ਕਰਦੇ ਸੀ, ਉਹਨਾਂ ਦਾ ਦ੍ਰਿਸ਼ਟੀਕੋਣ ਕੀ ਸੀ। ਉਹ ਕਿਸੇ ਚਿੰਤਨ ਦੇ ਆਧਾਰ 'ਤੇ ਉਹਨਾਂ ਨੇ ਗੱਲ ਨਹੀਂ ਸੀ ਕੀਤੀ, ਕੋਈ ਖਿਆਲੀ ਉਡਾਰੀਆਂ, ਕੋਈ ਦਿਮਾਗੀ ਬਲਬਲੇ, ਇਸ ਤਰ੍ਹਾਂ ਦੀ ਗੱਲ ਨਹੀਂ ਸੀ। ਗੱਲ ਕਿੱਥੋਂ ਸ਼ੁਰੂ ਕੀਤੀ ਉਹਨਾਂ ਨੇ, ਕਿਉਂਕਿ ਵੀ ਜਿਹੜਾ ਰੱਬ ਹੈ, ਜੋ ਪਰਮਾਤਮਾ ਹੈ, ਉਹਦੇ ਸਦਗੁਣ ਕੀ ਹੈ ਭਲਾ, ਐਟਰੀਬਿਊਟਸ ਕੀ ਹੈ।
ਕਿਹੋ ਜਿਹਾ ਗੁਣ ਚਰਿੱਤਰ ਹੈ। ਰੱਬ ਹੈ ਕਿ ਉਹਨੂੰ ਡਿਫਾਈਨ ਕਰਨਾ ਹੈ, ਉਹਨੂੰ ਗੁਣਾਂ ਦੇ ਆਧਾਰ 'ਤੇ ਉਹਨਾਂ ਨੇ ਉਹ ਡਿਫਾਈਨ ਕਰਤਾ। ਗੁਰੂ ਨਾਨਕ ਸਾਹਿਬ ਨੇ ਮੂਲ ਮੰਤਰ ਦੇ ਵਿੱਚ ਹੀ ਡਿਫਾਈਨ ਕਰਤਾ। ਫਿਰ ਅੱਗੇ ਸਾਰੀ ਗੁਰਬਾਣੀ 'ਚ ਉਹਦੀ ਵਿਆਖਿਆ ਹੀ ਹੈ। ਸੋ ਤੱਤ ਰੂਪ ਦੇ ਵਿੱਚ ਆਪਾਂ ਕੀ ਕਹੀਏ ਕਿ ਜੋ ਸਾਰਾ ਰੱਬ ਦੇ ਜਿਹੜੇ ਗੁਣ ਹੈ, ਇੱਕ ਤਾਂ ਇਹ ਹੈ ਕਿ ਰੱਬ ਜਾਬਰ ਨਹੀਂ ਹੋ ਸਕਦਾ। ਜੇ ਜਾਬਰ ਹੋ ਜੇ ਫਿਰ ਤਾਂ ਉਹ ਬੰਦਾ ਹੀ ਬਣ ਜਾਊਗਾ। ਫਿਰ ਬੰਦੇ 'ਚ ਤੇ ਰੱਬ 'ਚ ਕੀ ਫਰਕ ਰਹਿ ਗਿਆ। ਸੋ ਜਾਬਰ ਨਹੀਂ ਹੋ ਸਕਦਾ, ਵਿਤਕਰੇਬਾਜ਼ ਨਹੀਂ ਹੋ ਸਕਦਾ, ਨੋ ਡਿਸਕ੍ਰਿਮੀਨੇਸ਼ਨ। ਸਾਰੀ ਕਾਇਨਾਤ ਸਗਲ ਸ੍ਰਿਸ਼ਟੀ ਉਹਦੇ ਵਾਸਤੇ ਇੱਕੋ ਹੈ। ਇਹ ਗੱਲ ਬਹੁਤ ਅਹਿਮ ਹੈ ਵੀ ਨਾ ਜਾਬਰ ਹੋ ਸਕਦਾ ਹੈ, ਨਾ ਵਿਤਕਰੇਬਾਜ਼ ਹੋ ਸਕਦਾ ਹੈ। ਦੂਜੀ ਗੱਲ, ਨਾ ਉਹ ਭੈਭੀਤ ਹੋ ਸਕਦਾ। ਰੱਬ ਨੂੰ ਕਿਹੜੀ ਚੀਜ਼ ਡਰਾਲੂ? ਨਿਰਭੈਤਾ ਇਹ ਖਾਸ ਗੁਣ ਹੈ। ਫਿਰ ਅੱਗੇ ਕੱਲਾ ਨਿਰਭੈ ਨਹੀਂ, ਨਾਲ ਨਿਰਵੈਰ ਵੀ ਹੈ। ਜੇ ਬੰਦਾ ਨਿਰਭੈ ਹੋ ਪਰ ਨਿਰਵੈਰ ਨਹੀਂ, ਫਿਰ ਉਹਦੇ 'ਚ ਪੁਰਸ਼ਾਗਰਦੀ ਵੀ ਆਊ। ਫਿਰ ਉਹ ਭੈ ਦਿਊ ਕਿਸੇ ਨੂੰ। ਸੋ ਜਿਹੜਾ ਨੌਵੇਂ ਪਾਤਸ਼ਾਹ ਦਾ ਅਸੀਂ ਸਾਰੇ ਜਾਣਦੇ ਹਾਂ, ਸਭ ਨੇ ਸੁਣਿਆ, ਭੈ ਕਾਹੂ ਕੋ ਦੇਤ ਨਾ ਭੈ ਮਾਨਤ ਆਨ। ਇਹ ਕੋਈ ਚਿੰਤਨ 'ਚੋਂ ਨਿਕਲੀ ਗੱਲ ਨਹੀਂ। ਉਹਨਾਂ ਨੇ ਰੱਬ ਦੀ ਇੱਕ ਵਿਆਖਿਆ ਕੀਤੀ ਹੈ ਵੀ ਰੱਬ ਦਾ ਖਾਸਾ ਕੀ ਹੈ, ਰੱਬ ਦੇ ਲੱਛਣ ਕੀ ਹੈ, ਉਹਦੇ ਐਟਰੀਬਿਊਟਸ ਕੀ ਹੈ। ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ, ਉਹਨਾਂ ਨੇ ਚਿੰਤਨ ਦੀ ਬਜਾਏ ਪਰਮਾਤਮਾ ਤੋਂ ਸ਼ੁਰੂ ਕੀਤੀਆਂ ਅਤੇ ਬੰਦਿਆਂ ਨੂੰ ਇਹ ਕਿਹਾ ਕਿ ਅਸੀਂ ਸਾਰੇ ਉਹਦੀ ਅੰਸ਼ ਹਾਂ, ਅਸੀਂ ਉਹਦੇ ਸਾਰੇ ਜਾਏ ਹਾਂ, ਉਹਨੇ ਸਾਨੂੰ ਪੈਦਾ ਕੀਤਾ। ਫਿਰ ਕੀ ਸਾਨੂੰ ਉਹਦੇ ਵਰਗਾ ਹੋਣਾ ਚਾਹੀਦਾ ਕਿ ਨਹੀਂ? ਜਿਹਨੇ ਸਾਨੂੰ ਪੈਦਾ ਕੀਤਾ, ਜੇ ਅਸੀਂ ਉਹਦੇ ਵਰਗੇ ਨਹੀਂ ਤਾਂ ਅਸੀਂ ਉਹਦੇ ਸੱਚੇ ਜਾਏ ਨਹੀਂ ਬਣ ਸਕਦੇ, ਨਹੀਂ ਕਹਾ ਸਕਦੇ। ਇਸ ਦਾ ਤੇ ਪੱਛਮ ਦੀ ਸਿੱਖਿਆ ਪ੍ਰਣਾਲੀ ਦਾ ਬੜਾ ਵੱਡਾ ਫਰਕ ਹੈ। ਪੱਛਮ ਦਾ ਜ਼ੋਰ ਹੈ ਸਦਾਚਾਰਕ ਸਿੱਖਿਆਵਾਂ 'ਤੇ, ਕਿ ਬੰਦਿਆਂ ਨੂੰ ਇਹ ਗੱਲ ਬਾਰ-ਬਾਰ ਸਮਝਾਓ ਵੀ ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ, ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ। ਸਾਰੀਆਂ ਸਰਕਾਰਾਂ ਕਰਦੀਆਂ, ਵੱਡੇ ਵੱਡੇ ਫਿਲਾਸਫਰ, ਵੱਡੇ ਵੱਡੇ ਚਿੰਤਕ ਸੰਸਾਰ ਦੇ ਵਿੱਚ ਇਹ ਗੱਲਾਂ ਕਰਕੇ ਗਏ ਨੇ, ਪਰ ਰੁਕੀਆਂ ਨਹੀਂ ਕਿਤੇ ਇੱਕ ਵੀ ਰਾਜ ਇਸ ਤਰ੍ਹਾਂ ਦਾ ਨਹੀਂ ਸਿਰ ਸਕਿਆ ਪੱਛਮ ਅੱਜ ਤੱਕ, ਜਿੱਥੇ ਇਹ ਸਾਰੀਆਂ ਬੁਰਾਈਆਂ, ਜਿਹੜੇ ਮਨੋਵਿਕਾਰ ਹੈ, ਵੀ ਬੰਦੇ ਦੇ ਮਨ 'ਚ ਲਾਲਚੀ ਨਾ ਹੋਵੇ। ਹੁਣ ਆਪਾਂ ਇਹ ਤਾਂ ਨਹੀਂ ਸੋਚ ਸਕਦੇ, ਕਲਪਨਾ ਕਰ ਸਕਦੇ ਵੀ ਰੱਬ ਵੀ ਲੋਭੀ ਹੋਊ, ਰੱਬ ਵੀ ਕ੍ਰੋਧੀ ਹੋਊ, ਰੱਬ ਵੀ ਹੰਕਾਰੀ ਹੋਊ। ਸੋ ਜਿਹੜੇ ਸਾਰੇ ਮਨੋਵਿਕਾਰ ਹੈ, ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜੋ ਵੀ ਹੈ, ਜਿੱਥੋਂ ਫਿਰ ਸਾਰਾ ਧੱਕਾ ਨਿਕਲਦਾ ਹੈ, ਜਿੱਥੋਂ ਜ਼ੁਲਮ ਨਿਕਲਦੇ ਨੇ, ਜਿੱਥੋਂ ਸਾਰਾ ਅਨਿਆਏ ਸ਼ੁਰੂ ਹੁੰਦਾ ਹੈ, ਜਿਹਦੇ ਆਧਾਰ 'ਤੇ ਸਲਤਨਤਾਂ ਉਸਰਦੀਆਂ ਨੇ, ਅਤੇ ਉਹ ਸਲਤਨਤਾਂ ਨੂੰ ਕਾਇਮ ਰੱਖਣ ਵਾਸਤੇ ਫਿਰ ਜਿਸ ਪੱਧਰ 'ਤੇ ਜ਼ੁਲਮ ਕੀਤੇ ਜਾਂਦੇ ਨੇ, ਉਹ ਰੱਬ ਦੇ ਰਾਹ ਤੋਂ, ਰੱਬ ਤੋਂ ਬੇਮੁਖ ਹੋ ਕੇ, ਰੱਬ ਦੇ ਰਾਹ ਤੋਂ ਭਟਕ ਕੇ ਕੀਤੇ ਜਾਂਦੇ ਨੇ। ਆਹ ਇੱਕ ਵੱਡਾ ਫਰਕ ਹੈ। ਪੱਛਮ ਦੀ ਸਿੱਖਿਆ ਇਹ ਹੈ ਕਿ ਤੁਸੀਂ ਆਪਦੇ ਤਰਕਸ਼ੀਲ ਸੋਚ ਦੇ ਆਧਾਰ 'ਤੇ ਜਾਂ ਮਨੁੱਖੀ ਤਜਰਬੇ ਦੇ ਆਧਾਰ 'ਤੇ ਬੰਦੇ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹੋ। ਧਰਮ ਦਾ ਉਹ ਕਹਿੰਦੇ ਜਿਹੜਾ ਪੱਛਮ ਦੇ ਵਿੱਚ ਚੱਲੀ ਨਾ ਸਾਰੀ ਲਹਿਰ, ਉਹਨਾਂ ਉਹ ਸੀ ਵੀ ਈਸ਼ਵਰ ਤੋਂ ਮੁਕਤ ਹੋਵੋ, ਵੀ ਪਰਮਾਤਮਾ ਤੋਂ ਮੁਕਤ ਹੋ ਕੇ ਆਪਦੀ ਤਰਕਸ਼ੀਲ ਸੋਚਣੀ ਨੂੰ ਇੰਨਾ ਡਿਵੈਲਪ ਕਰੋ ਕਿ ਤੁਸੀਂ ਉਸ ਕਿਸਮ ਦੇ ਬੰਦੇ ਬਣ ਸਕੋ। ਪਰ ਖੈਰ ਇੱਕ ਮੌਕੇ ਤਾਂ ਇਹ ਚੀਜ਼ਾਂ 'ਚ ਬੜੀਆਂ ਚੰਗੀਆਂ ਲੱਗਦੀਆਂ ਸੀਗੀਆਂ, ਪਰ ਹੁਣ ਜਿਹੜਾ ਆਪਾਂ ਟੋਟਲ ਤਜਰਬਾ ਦੇਖ ਲਿਆ, ਇਹ ਕਿਤੇ ਵੀ ਉਹ ਇਸ ਤਰ੍ਹਾਂ ਕਰ ਨਹੀਂ ਸਕੇ। ਬੰਦਾ ਜੇ ਬੰਦਾ ਬਣ ਸਕਦਾ ਹੈ ਤਾਂ ਸਿਰਫ ਰੱਬ ਤੋਂ ਡਰ ਕੇ, ਰੱਬ ਨੂੰ ਪਿਆਰ ਕਰਕੇ, ਰੱਬ ਦੇ ਭੈ 'ਚ ਰਹਿ ਕੇ ਬਣ ਸਕਦਾ। ਹਕੂਮਤਾਂ ਡੰਡੇ ਨਾਲ ਬੰਦੇ ਨੂੰ ਬੰਦਾ ਮਤਲਬ ਵੀ ਸਾਡੇ ਮੁਤਾਬਕ ਬਣਨ, ਉਹਨਾਂ ਨੇ ਖੈਰ ਬੰਦਾ ਤਾਂ ਨਹੀਂ ਬਣਾਉਣਾ, ਉਹਨਾਂ ਨੇ ਤਾਂ ਇੱਕ ਉਹਨੂੰ ਜਦੋਂ ਗੁਲਾਮ ਬਣਾਉਣਾ, ਜਦੋਂ ਡਰਾਉਣਾ ਹੈ ਬੰਦੇ ਨੂੰ ਵੀ ਡਰ ਕੇ ਜਿਉਣਾ, ਫਿਰ ਤਾਂ ਉਹ ਮਨੁੱਖਤਾ ਦੀ ਗੱਲ ਹੀ ਛੱਡ ਗਿਆ ਨਾ ਬੰਦਾ। ਤੁਸੀਂ ਤੁਹਾਡਾ ਦਾਅਵੇ ਨਹੀਂ ਰਹਿ ਜਾਂਦਾ ਵੀ ਮੈਂ ਮਨੁੱਖ ਹਾਂ। ਉਹ ਤਾਂ ਫਿਰ ਡੰਗਰ ਪਸ਼ੂ ਨੂੰ ਵੀ ਡਾਂਗ ਨਾਲ ਹੀ ਤੋਰਿਆ ਜਾਂਦਾ ਹੈ। ਕੁੱਤਾ ਹੋਵੇ, ਡੰਗਰ ਪਸ਼ੂ ਹੋਵੇ, ਕੁਛ ਹੋਵੇ, ਉਹਨੂੰ ਡਰਾ ਕੇ ਹੀ ਮਤਲਬ ਜਾਂ ਪੁਚਕਾਰ ਕੇ।
ਸੋ ਇੱਕ ਚਤੰਨ ਜੀਵ ਦੇ ਤੌਰ ਤੇ ਜਿਉਣਾ ਇਹ ਬਹੁਤ ਵੱਡੀ ਗੱਲ ਹੈ। ਸੋ ਗੁਰੂ ਸਾਹਿਬ ਦਾ ਫਰਕ ਇਹ ਪੱਛਮ ਦੀ ਸਾਰੀ ਸਿਧਾਂਤ ਨਾਲੋਂ, ਪੱਛਮ ਦੀ ਸਾਰੀ ਸੋਚ ਨਾਲੋਂ ਇਹ ਸੀ ਕਿ ਤੁਸੀਂ ਪਰਮਾਤਮਾ ਵਾਲੇ, ਰੱਬ ਵਾਲੇ ਗੁਣ ਧਾਰਨ ਕਰੋ, ਤੇ ਇਹਦੇ ਵਾਸਤੇ ਉਹਨਾਂ ਨੇ ਫਿਰ ਸ਼ਹਾਦਤਾਂ ਦਿੱਤੀਆਂ। ਹੁਣ ਜਿਹੜਾ ਗੁਰੂ ਨਾਨਕ ਸਾਹਿਬ ਨੇ, ਗੱਲ ਤਾਂ ਉੱਥੋਂ ਹੀ ਸ਼ੁਰੂ ਹੋ ਗਈ ਸੀ, ਜਦੋਂ 31 ਮਾਰ ਪਈ ਕੁਰਲਾਣੇ ਕੀ ਤੈਂ ਦਰਦ ਨਾ ਆਇਆ। ਜਦੋਂ ਸਰਕਾਰ ਇਸ ਤਰ੍ਹਾਂ ਦਾ ਕਿਤੇ, ਜਾਂ ਜਿਹੜਾ ਰਾਜਾ ਹੈ, ਕਿਉਂਕਿ ਡਰਾਉਂਦਾ ਕੌਣ ਹੈ? ਜਿਹਦੇ ਕੋਲ ਤਾਕਤ ਹੋ। ਜਿਹਦੇ ਕੋਲ ਵਿਚਾਰੇ ਕੋਲ ਤਾਕਤ ਨਹੀਂ, ਉਹ ਕੀ ਡਰਾ ਲੂਗਾ? ਸੋ ਤਾਕਤ ਆਵੇ ਤੇ ਨਾਲ ਹੰਕਾਰ ਆਉਂਦਾ ਹੈ, ਤੇ ਗੁਰੂ ਸਾਹਿਬ ਦਾ ਇਹ ਸੀ ਵੀ ਤਾਕਤ ਨਾਲ ਹੰਕਾਰ ਨਾ ਆਵੇ। ਪੱਛਮ ਦਾ ਇੱਕ ਵੀ ਰਾਜ ਅੱਜ ਤੱਕ ਇਹੋ ਜਿਹਾ ਨਹੀਂ ਹੋ ਸਕਿਆ ਜਿਨ੍ਹਾਂ ਵਿੱਚ ਇਹ ਗੱਲ ਨਾ ਆਈ ਹੋਵੇ। ਕਈ ਵਾਰ ਸਿੱਖਾਂ ਨੂੰ ਸਵਾਲ ਖੜਾ ਕੀਤਾ ਜਾਂਦਾ ਕਿ ਤੁਹਾਡੇ 'ਚ ਕਿਹੜਾ ਇਹ ਗੱਲ ਆ ਗਈ। ਆਪਾਂ ਘੱਟੋ ਘੱਟ ਇੱਕ ਸਾਡੇ ਕੋਲੇ ਉਦਾਹਰਨ ਹੈ ਜਿਹਨੂੰ ਸਾਰੀ ਦੁਨੀਆ ਮੰਨਦੀ ਹੈ ਕਿ ਰਾਜ ਆਇਆ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ। ਤੁਸੀਂ ਇਹ ਦੇਖੋ ਵੀ 1 ਸਦੀ ਦੇ ਜ਼ੁਲਮ ਝੱਲਣ ਤੋਂ ਬਾਅਦ ਰਾਜ ਆਇਆ, ਤੇ ਉਹ ਜ਼ੁਲਮ ਵੀ ਕਿਸ ਪੱਧਰ ਦੇ, ਜਿਹੜੇ ਸਾਰੇ ਅਸੀਂ ਅਰਦਾਸ ਦੇ ਵਿੱਚ ਗਿਣਦੇ ਹਾਂ, ਜਿੱਥੇ ਗੁਰੂ ਵੀ ਸ਼ਹੀਦ ਹੋਏ, ਕਿੰਨੇ ਸਿੰਘ ਆਰਿਆਂ ਨਾਲ ਚੀਰੇ ਗਏ, ਖੋਪੜੀਆਂ ਲਹਾਈਆਂ, ਬੱਚਿਆਂ ਦੇ ਟੋਟੇ ਕਰ ਕਰਕੇ ਮਾਵਾਂ ਦੇ ਗਲਾਂ 'ਚ ਪਾਏ ਗਏ। ਇਹ 1 ਸਦੀ ਚੱਲਿਆ, ਮਤਲਬ ਪੂਰਾ ਜ਼ੁਲਮ ਕਿਹਦੇ ਵੱਲੋਂ ਚੱਲਿਆ? ਮੁਗਲ ਹਕੂਮਤ ਵੱਲੋਂ। 1 ਸਦੀ ਇੰਨੇ ਜ਼ੁਲਮ ਝੱਲ ਕੇ ਹੱਥ 'ਚ ਤਾਕਤ ਆ ਜੇ ਤੇ ਤੁਸੀਂ ਕਿਤੇ ਬਦਲਾਖੋਰ ਹੀ ਨਾ ਹੋਵੋ ਵੀ ਹੁਣ ਬਦਲੇ ਲੈਣੇ ਆ। ਆਮ ਤਾਂ ਸਾਰੀ ਦੁਨੀਆ 'ਚ ਰਾਜ ਇਸ ਤਰ੍ਹਾਂ ਹੀ ਕਰਦੇ ਨੇ ਨਾ, ਬੰਦਾ ਇਸ ਤਰ੍ਹਾਂ ਹੀ ਕਰਦਾ ਹੈ ਵੀ ਮੇਰੇ ਕੋਲ ਤਾਕਤ ਆ ਲੈਣ ਦੇ ਫਿਰ ਮੈਂ ਦੱਸੂ। ਸੋ ਇਹ ਸਾਡੀ ਇੱਕ ਬਹੁਤ ਵੱਡੀ ਉਦਾਹਰਨ ਹੈ ਸਾਡੇ ਕੋਲ, ਸਾਡੀ ਗੱਲ 'ਚ ਵਜਨ ਪਾਉਣ ਵਾਸਤੇ, ਕਿ ਇਹ ਸਿਰਫ ਕਹਿਣ ਦੀਆਂ ਗੱਲਾਂ ਨਹੀਂ। ਅੱਜ ਜੇ ਸਾਡਾ ਉਹ ਕਿਰਦਾਰ ਨਹੀਂ ਰਿਹਾ ਤਾਂ ਇਹਦੇ ਲਈ ਸਾਡਾ ਧਰਮ ਜ਼ਿੰਮੇਵਾਰ ਨਹੀਂ। ਕੁਝ ਗੱਲਾਂ ਸਾਡੀਆਂ ਠੀਕ ਹੈ, ਸਮੇਂ ਨੇ ਪ੍ਰਭਾਵ ਪਾਉਣਾ ਹੁੰਦਾ, ਖੁਰੀਆਂ ਨੂੰ, ਪਰ ਇੱਕ ਗੱਲ ਤੇ ਅੱਜ ਵੀ ਸਿੱਖਾਂ ਨੂੰ ਮਾਣ ਹੈ ਜਾਂ ਪੰਜਾਬ ਨੂੰ ਮਾਣ ਹੈ ਕਿ ਜਿੱਥੇ ਜ਼ੁਲਮ ਹੋਇਆ ਉੱਥੇ ਕਦੇ ਈਨ ਨਹੀਂ ਮੰਨੀ। ਇਹਦਾ ਸਾਰਾ ਇਤਿਹਾਸ ਪਿਆ, ਭਾਵੇਂ ਕਿਸੇ ਵੀ ਰੂਪ ਦੇ ਵਿੱਚ ਗੱਲ ਆਵੇ ਤਾਂ ਉਸ 'ਤੇ ਅੜ ਜਾਂਦੇ ਆ। ਕਿਸਾਨ ਅੰਦੋਲਨ ਇਹਦੀ ਇੱਕ ਪੁਖਤਾ ਉਦਾਹਰਨ ਸੀਗੀ। ਬਾਕੀ ਹੋਰ ਜਦੋਂ ਵੀ ਸਮੇਂ ਤੋਂ ਸਮੇਂ ਜੋ ਮਰਜ਼ੀ ਜ਼ੋਰ ਲਾ ਲੈਣ। ਸੋ ਇਹ ਇੱਕ ਗੱਲ ਹੈ ਮੋਟੀ ਜੀ ਕਿ ਸਿੱਖਾਂ ਨੇ ਜਿੰਨੀ ਸ਼ਿੱਦਤ ਨਾਲ ਆਪਦੇ ਗੁਰੂ ਦੀਆਂ ਇਹਨਾਂ ਸਿੱਖਿਆਵਾਂ ਨੂੰ ਗ੍ਰਹਿਣ ਕੀਤਾ ਹੈ ਕਿ ਭੈ ਨਹੀਂ ਮੰਨਣਾ, ਨਿਰਭਉ ਹੋ ਕੇ ਜਿਉਣਾ, ਤੇ ਨਾਲ ਬੈਰ ਖੋਰੇ ਵੀ ਨਹੀਂ ਬਣਨਾ। ਅਸੀਂ ਕਿਸੇ ਦਾ ਕੁਛ ਨਹੀਂ ਖੋਣਾ, ਪਰ ਜੇ ਕੋਈ ਸਾਡਾ ਕੁਛ ਕਹੂ ਤਾਂ ਅਸੀਂ ਡਟ ਜਾਵਾਂਗੇ। ਇਹ ਬਹੁਤ ਵੱਡੀ ਗੱਲ ਹੈ। ਪਰ ਇੱਕ ਗੱਲ ਤੁਸੀਂ ਦੇਖੋ, ਸਭ ਨੂੰ ਪਤਾ ਹੈ, ਇਹ ਬੇਅੰਤ ਸਿੰਘ ਨੂੰ ਵੀ ਪਤਾ ਸੀ, ਇਹ KPS ਗਿੱਲ ਨੂੰ ਵੀ ਪਤਾ ਸੀ, ਇਹ ਉਦੋਂ ਪਹਿਲਿਆਂ ਨੂੰ ਵੀ ਪਤਾ ਸੀ, ਸਾਰਾ ਉਹਨਾਂ ਕੋਲ ਇਤਿਹਾਸ ਪਿਆ ਸੀ, ਇਹ ਅੰਗਰੇਜ਼ਾਂ ਨੂੰ ਵੀ ਪਤਾ ਸੀ। ਪਤਾ ਹੋਣ ਦੇ ਬਾਵਜੂਦ ਫਿਰ ਹਟਿਆ ਕਿਉਂ ਨਹੀਂ ਜਾਂਦਾ? ਹਟਿਆ ਤਾਂ ਨਹੀਂ ਜਾਂਦਾ ਕਿ ਮਨ ਦੇ ਵਿੱਚ ਪਾਪ ਹੈ, ਵਿਕਾਰ ਕੁਛ ਮਨ 'ਚ ਅੰਦਰ ਇੱਕ, ਕਿ ਅਸੀਂ ਆਪਦੀ ਸਤਾ ਸਥਾਪਿਤ ਕਰਨੀ ਹੈ ਤੇ ਆਪਦੇ ਮੁਤਾਬਕ ਚਲਾਉਣੀ ਹੈ। ਅਸੀਂ ਵਿਰੋਧ ਨਹੀਂ ਉੱਠਣ ਦੇਣਾ, ਅਸੀਂ ਵਿਰੋਧ ਸਹਿਣ ਨਹੀਂ ਕਰਨਾ। ਇਹ ਹਰ ਹਾਕਮ ਦੇ ਸਿਰ ਨੂੰ ਫਤੂਰ ਉੱਠਦਾ ਹੈ। ਜਦੋਂ ਵੀ ਜਿਹਦੇ ਕੋਲ ਤਾਕਤ ਆਊ, ਇਹ ਹੰਕਾਰ ਸਤਾ ਦਾ ਉਹਦੇ ਸਿਰ ਨੂੰ ਚੜੂ। ਸੋ ਇੱਕੋ ਇੱਕ ਇਤਿਹਾਸ 'ਚ ਉਦਾਹਰਨ ਮਹਾਰਾਜਾ ਰਣਜੀਤ ਸਿੰਘ ਦੀ ਹੈ ਵੀ ਜਿੱਥੇ ਹੰਕਾਰ ਨਹੀਂ ਆਇਆ, ਬਦਲਾਖੋਰੀ ਨਹੀਂ ਹੋਈ, ਵੱਧ ਤੋਂ ਵੱਧ ਇਨਸਾਫ ਦਿੱਤਾ ਗਿਆ। ਤੁਸੀਂ ਇਹ ਦੇਖੋ, ਮੈਂ ਜਿਵੇਂ ਪਹਿਲਾਂ ਗੱਲ ਕੀਤੀ ਹੈ ਵੀ ਐਡੇ ਜ਼ੁਲਮ ਝੱਲਣ ਤੋਂ ਬਾਅਦ ਰਾਜ ਆਇਆ ਹੋਵੇ ਤੇ ਸਾਰੇ ਰਾਜ 'ਚ ਇੱਕ ਵੀ ਕੋਈ ਫਾਂਸੀ ਦੀ, ਮੌਤ ਦੀ ਸਜ਼ਾ ਨਾ ਦਿੱਤੀ ਗਈ ਹੋਵੇ।
ਇੱਥੋਂ ਤੱਕ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਤੇ ਨੂੰ ਮਾਰਨ ਦਾ ਯਤਨ ਕੀਤਾ, ਹਮਲਾ ਹੋਇਆ ਤੇ ਉਹ ਮੌਕੇ 'ਤੇ ਹੀ ਫੜਿਆ ਗਿਆ, ਉਸ ਨੂੰ ਉੱਥੇ ਹੀ ਮਾਫ ਕਰਤਾ ਸੀ। ਇਹ ਬਹੁਤ ਵੱਡੀ ਗੱਲ ਹੈ। ਇਸ ਤਰ੍ਹਾਂ ਦਾ ਦਿਆਲੂ ਹੋਣਾ, ਆਮ ਬੰਦਾ ਦਿਆਲੂ ਹੋ ਜੇ ਉਹ ਤਾਂ ਗੱਲ ਵੱਖਰੀ ਹੈ, ਜਿਹਦੇ ਕੋਲ ਐਡੀ ਤਾਕਤ ਹੈ, ਐਡਾ ਸ਼ਕਤੀਸ਼ਾਲੀ ਰਾਜਾ ਹੈ, ਜਿੱਤੋਂ ਯੂਰਪ ਦੀਆਂ ਤਾਕਤਾਂ ਵੀ ਭੈ ਮੰਨਦੀਆਂ ਸੀ, ਤੇ ਉਹ ਮਤਲਬ ਇੰਨੀ ਦਇਆ ਦਿਖਾ ਰਿਹਾ ਹੈ, ਤਾਂ ਇਹ ਗੁਰੂਆਂ ਦੀ ਕਮਾਈ ਹੈ, ਗੁਰੂਆਂ ਦੀਆਂ ਸਿੱਖਿਆਵਾਂ ਨੇ, ਗੁਰੂਆਂ ਦੀਆਂ ਸ਼ਹਾਦਤਾਂ ਨੇ, ਜਿਹੜੀਆਂ ਸਿੱਖਾਂ ਨੇ ਸ਼ਰਹਿਣ ਕੀਤੀਆਂ ਹੋਈਆਂ। ਪਰ ਜਿਹਦੇ ਕੋਲੇ ਵੀ ਹੱਥ 'ਚ ਤਾਕਤ ਆਉਂਦੀ ਹੈ, ਉਹ ਤੋਂ ਰਿਹਾ ਨਹੀਂ ਜਾਂਦਾ ਫਿਰ ਇਹ ਪੰਗੇ ਲੈਣ ਤੋਂ। ਮੈਂ ਕਹਿਣਾ ਪੰਗੇ ਹੀ ਹੈ। ਅੱਜ ਵਾਲਾ ਸੈਮੀਨਾਰ ਹੈ, ਕੀ ਸੀ ਭਲਾ? ਵਿਚਾਰ ਹੀ ਪ੍ਰਗਟ ਕਰਨੇ ਸੀ ਨਾ, ਵੀ ਨੌਵੇਂ ਪਾਤਸ਼ਾਹ ਬਾਰੇ ਅਸੀਂ ਆਪਣੇ ਵਿਚਾਰ ਪ੍ਰਗਟ ਕਰਨੇ ਆ। ਤੇ ਜਦੋਂ ਵਿਚਾਰ ਪ੍ਰਗਟ ਕਰਾਂਗੇ ਤਾਂ ਜੋ ਪ੍ਰੈਜੈਂਟ ਰਿਐਲਿਟੀ ਹੈ, ਜੇ ਉਹਦੇ ਨਾਲ ਕੋਈ ਰੈਫਰੈਂਸ ਨਹੀਂ ਆਊਗਾ, ਫਿਰ ਤਾਂ ਬੜੀ ਨੀਰਸ ਜੀ ਗੱਲ ਹੋ ਜੂ। ਫਿਰ ਕਿਉਂ ਮਨਾਉਂਦੇ ਵੀ ਕਿਉਂ ਆ ਭਲਾ? ਆਪ ਹਾਕਮ ਇਸ ਤਰ੍ਹਾਂ ਹੀ ਕਰਦੇ ਨੇ। ਜਦੋਂ ਵੀ ਉਹ ਗੱਲ ਕਰਦੇ ਨੇ, ਗੁਰੂਆਂ ਦੀ ਗੱਲ ਵੀ ਕਰਦੇ ਨੇ, ਤਾਂ ਉਹ ਆਪਦੀ ਅੱਜ ਦੀ ਰਿਐਲਿਟੀ ਨਾਲ, ਆਪਦੇ ਐਂਗਲ ਤੋਂ, ਆਪਦੇ ਦ੍ਰਿਸ਼ਟੀਕੋਣ ਤੋਂ ਟਿਕਾਉਂਦੇ ਨੇ। ਤੇ ਜੇ ਉਹ ਟਿਕਾਉਂਦੇ ਨੇ ਤਾਂ ਸਾਨੂੰ ਵੀ ਇਹ ਹੱਕ ਹੈ। ਸੋ ਗੱਲ ਜੇ ਤਾਂ ਸਮਝ ਲਓ, ਮਨ 'ਚੋਂ ਮੈਲ ਕੱਢ ਦਿਓ, ਪਾਪ ਕੱਢ ਦਿਓ, ਫਿਰ ਤਾਂ ਮਿੰਟ 'ਚ ਹੀ ਮਸਲਾ ਹੱਲ ਹੁੰਦਾ ਹੈ। ਵੀ ਤੁਮ ਕੋ ਤੁਮਾਰਾ ਖੂਬ, ਹਮ ਕੋ ਹਮਾਰਾ ਖੂਬ। ਦੁਨੀਆ ਨੇ ਬੰਦਿਆਂ ਨੂੰ ਰਹਿਣਾ ਤਾਂ ਇਸ ਤਰ੍ਹਾਂ ਹੀ ਹੈ। ਤੇ ਜਿਹੜਾ ਇਹ ਹੈ ਕਿ ਨਹੀਂ, ਤੁਹਾਡਾ ਨਹੀਂ ਅਸੀਂ ਸਹਿਣ ਕਰਨਾ, ਤੁਹਾਨੂੰ ਸਾਡੀ ਗੱਲ ਮੰਨਣੀ ਪਊ, ਇਹ ਤਾਂ ਫਿਰ ਮੇਰਾ ਖਿਆਲ ਹੈ ਕਿ ਇੰਨੇ ਅਗਿਆਨੀ, ਉਹਨਾਂ ਨੂੰ ਤਾਂ ਫਿਰ ਯੂਨੀਵਰਸਿਟੀਆਂ 'ਚ ਬੈਠੇ ਬੰਦੇ ਵੀ ਲੋਕ ਇੰਨੇ ਅਗਿਆਨੀ ਹੋਣ, ਜਿਨ੍ਹਾਂ ਨੇ ਦਾਅਵਾ ਇਹ ਕਰਨਾ ਹੈ ਕਿ ਅਸੀਂ ਦਿਮਾਗ ਰਸ਼ਨਾਉਣੇ ਆ, ਤੇ ਉਹਨਾਂ ਦੇ ਦਿਮਾਗ ਆਪਦੇ ਇੰਨਾ ਹਨੇਰਾ ਹੋਵੇ, ਇੰਨੀ ਮੋਟੀ ਜੀ ਤੇ ਇੰਨੀ ਸਪਸ਼ਟ ਗੱਲ ਵੀ ਸਮਝ ਨਾ ਆਵੇ ਕਿ ਇਹ ਰਾਹ 'ਤੇ ਅਸੀਂ ਕਿੰਨਾ ਕੁ ਚਿਰ ਚੱਲ ਪਾਂਗੇ ਭਲਾ। ਤੇ ਲੋਕ ਕਈ ਵਾਰ ਲੱਗਣ ਲੱਗ ਜਾਂਦਾ ਕਿ ਹੁਣ ਸਿੱਖ ਹੋ ਨਹੀਂ ਰਿਹਾ। ਸਿੱਖਾਂ ਨੇ ਵਾਰ-ਵਾਰ ਦਿਖਾਇਆ ਵੀ ਠੀਕ ਹੈ, ਪੂਰਾ ਉਹ ਤਾਂ ਨਹੀਂ ਰਿਹਾ, ਪਰ ਬਿਲਕੁਲ ਖਤਮ ਵੀ ਨਹੀਂ ਹੋਇਆ। ਇਹ ਤਾਂ ਪਿਛਲੇ ਸਾਰੇ ਇਤਿਹਾਸ 'ਚ ਕਿੰਨੀ ਵਾਰ ਦਿਖਾਇਆ ਹੈ। ਸੋ ਇਹ ਕੋਈ ਲਾਊਡ ਹੋਣਾ ਨਹੀਂ, ਇਹ ਇੱਕ ਹਕੀਕਤ ਨੂੰ ਬਿਆਨ ਕਰਨ ਵਾਲੀ ਗੱਲ ਹੈ। ਸੋ ਇੱਥੇ ਹੁਣ ਆਪਾਂ ਬਹੁਤੀਆਂ ਲੰਬੀਆਂ ਚੌੜੀਆਂ ਵਿਚਾਰਾਂ ਤਾਂ ਨਹੀਂ ਹੋ ਸਕਣੀਆਂ, ਉਸ ਤਰ੍ਹਾਂ ਦਾ ਫੇਰ ਸਹੀ ਚੱਲੀ ਜਾਣੀਆਂ ਇਹ ਵਿਚਾਰਾਂ ਤਾਂ। ਪਰ ਅੱਜ ਦੀ ਸਿਚੁਏਸ਼ਨ ਦੇ ਵਿੱਚ ਜਿਹੜਾ ਟੌਪਿਕ ਰੱਖਿਆ ਸੀ ਕਿ ਮਨੁੱਖੀ ਹੱਕਾਂ ਦੀ ਰਾਖੀ ਤੇ ਅਜੋਕੀਆਂ ਹਾਲਤਾਂ ਤੁਸੀਂ ਦੇਖ ਲਈਆਂ। ਅਜੋਕੀਆਂ ਹਾਲਤਾਂ ਹੁਣ ਉਹ ਕਿਤੋਂ ਪੜ੍ਹਨ ਦੀ ਲੋੜ ਨਹੀਂ, ਕਿਸ ਤੋਂ ਸੁਣਨ ਦੀ ਲੋੜ ਨਹੀਂ, ਤੁਸੀਂ ਅੱਜ ਆਪ ਹੀ ਦੇਖ ਲਈਆਂ ਹਾਲਤਾਂ ਜਾ ਕਿੱਧਰ ਨੂੰ ਰਹੀਆਂ। ਸੋ ਇਹ ਸਾਰੇ ਦੇਸ਼ ਦੇ ਵਿੱਚ ਹੀ ਕਿ ਇੱਕੋ ਧਰਮ ਹੋਵੇ, ਇੱਕੋ ਸੱਭਿਆਚਾਰ ਹੋਵੇ, ਇੱਕੋ ਭਾਸ਼ਾ ਹੋਵੇ, ਇੱਕੋ ਸੰਸਕ੍ਰਿਤੀ ਹੋਵੇ, ਤੇ ਸਭ ਕੁਝ ਇੱਕ ਹੋ ਜੇ। ਅਨੇਕਤਾ ਖਤਮ ਕਰਨੀ। ਇੱਥੇ ਆ ਕੇ ਜਿਹੜੀ ਗੱਲ ਆ, ਬੰਦਾ ਰੱਬ ਨਾਲ ਆਡਾ ਲਾਉਂਦਾ, ਕੁਦਰਤ ਨਾਲ ਆਡਾ ਲਾਉਂਦਾ, ਕਿਉਂਕਿ ਸ੍ਰਿਸ਼ਟੀ ਦਾ ਨਿਯਮ ਕੀ ਹੈ, ਯੂਨੀਵਰਸ ਦਾ ਪ੍ਰਿੰਸੀਪਲ ਕੀ ਹੈ? ਉਹ ਡਾਇਵਰਸਿਟੀ ਹੈ, ਯੂਨੀਫਾਰਮਿਟੀ ਨਹੀਂ। ਜੇ ਇਹ ਗੱਲ ਹੁੰਦੀ ਫਿਰ ਇੱਕੋ ਹੀ ਨਸਲ ਦੇ ਲੋਕ ਪੈਦਾ ਹੋਏ ਹੁੰਦੇ, ਇੱਕੋ ਹੀ ਕਿਸਮ ਦੇ ਫੁੱਲ ਪੈਦਾ ਹੋਏ ਹੁੰਦੇ ਦੁਨੀਆ 'ਚ, ਵੱਖ-ਵੱਖ ਫੁੱਲਾਂ ਦੀ ਲੋੜ ਨਹੀਂ ਸੀ, ਇੱਕੋ ਹੀ ਕਿਸਮ ਦੇ ਪੌਦੇ ਪੈਦਾ ਹੋਏ ਹੁੰਦੇ। ਜਿਹੜੀ ਸੁੰਦਰਤਾ ਹੈ, ਜੋ ਸੌਂਦਰਯ ਹੈ, ਜੋ ਬਿਊਟੀ ਹੈ, ਉਹ ਹੈ ਹੀ ਡਾਇਵਰਸਿਟੀ ਕਰਕੇ। ਸੋ ਇਸ ਕਰਕੇ ਡਾਇਵਰਸਿਟੀ ਦੀ ਕਦਰ ਕਰਨੀ। ਇੱਕ ਤਾਂ ਹੁੰਦਾ ਨਾ ਸਹਿਣ ਕਰਨਾ ਤਾਂ ਬੜੀ ਨੈਗੇਟਿਵ ਜੀ ਗੱਲ ਹੈ, ਮਜਬੂਰੀ 'ਚ ਸਹਿਣ ਹੁੰਦਾ ਹੈ। ਵੀ ਸੈਲੀਬਰੇਟ ਜਿਹਨੂੰ ਕਹਿੰਦੇ, ਸੈਲੀਬਰੇਟ ਕਰਨਾ, ਖੁਸ਼ ਹੋਣਾ, ਜੋ ਗੁਰੂਆਂ ਦੀ ਅਪਰੋਚ ਸੀਗੀ। ਸੋ ਇਹ ਸ੍ਰਿਸ਼ਟੀ ਦੇ ਨਿਯਮ ਦੀ ਉਲੰਘਣਾ ਹੈ। ਤੇ ਸ੍ਰਿਸ਼ਟੀ ਤੋਂ ਤਾਕਤਵਰ ਕੌਣ ਹੋ ਸਕਦਾ? ਕਿੱਡੀ ਕੁ ਤਾਕਤ ਹੈ, ਮੈਂ ਮਾਣ ਹੀ ਹੈ। ਜੇ ਇੱਕ ਸੈਮੀਨਾਰ ਤੋਂ ਹੀ ਕੰਬਣ ਲੱਗ ਗਏ ਵੀ ਪਤਾ ਨਹੀਂ ਸਾਡਾ ਕੀ ਸਿੰਘਾਸਣ ਡੋਲ ਜਾਣਾ ਹੈ,
ਫਿਰ ਤਾਂ ਪਤਾ ਲੱਗ ਗਿਆ ਵੀ ਪੱਲੇ ਕਿੰਨਾ ਕੁ ਹੈ, ਅੰਦਰ ਕਿੰਨੀ ਕੁ ਸਟਰੈਂਗਥ ਹੈ। ਇਹ ਤਾਕਤ ਜਿਹੜੀ ਆ ਉਹ ਤੁਹਾਡੇ ਕੋਲੇ ਪੁਲਿਸ ਕਿੰਨੀ ਆ, ਤੁਹਾਡੇ ਕੋਲੇ ਕਾਨੂੰਨ ਕਿੰਨੇ ਆ, ਤੁਹਾਡੇ ਕੋਲੇ ਫੌਜਾਂ ਕਿੰਨੀਆਂ, ਜੇਲ੍ਹਾਂ ਕਿੰਨੀਆਂ, ਕਚਹਿਰੀਆਂ ਕਿੰਨੀਆਂ, ਇਹਦੇ ਨਾਲ ਤਾਕਤ ਨਹੀਂ ਮਿਣੀ ਜਾਂਦੀ। ਅੰਦਰ ਕੀ ਆ ਤੁਹਾਡੇ? ਜੇ ਅੰਦਰੋਂ ਇੰਨੇ ਖਾਲੀ, ਇੰਨੇ ਕਮਜ਼ੋਰ, ਇੰਨੇ ਬੁਜ਼ਦਿਲ ਹੋਏ ਪਏ ਹੋ ਵੀ ਮਾੜੀ ਜੀ ਗੱਲ ਦੂਜੀ ਸਹਿਣ ਨਾ ਹੋਣੀ ਆਪ ਤੋਂ ਬੱਕਰੀ, ਜਿਹਦਾ ਮਤਲਬ ਵੀ ਤੁਸੀਂ ਰਾਜ ਕਰਨ ਦੇ ਲਾਇਕ ਹੀ ਨਹੀਂ। ਸੋ ਇਹ ਪਰ ਸਿੱਖਣਾ ਨਹੀਂ, ਐਨ ਅਖੀਰ ਨੂੰ ਅੱਤ ਕਰਕੇ ਹੀ ਮਤਲਬ ਖਤਮ ਹੋਣੀ ਆ ਗੱਲ। ਜੇ ਤਾਂ ਇਕੱਲੇ ਪ੍ਰਚਾਰ ਨਾਲ ਇਕੱਲੀ ਗੱਲ ਸਮਝਾਉਣ ਨਾ ਠੀਕ ਹੋ ਜੇ, ਫਿਰ ਤਾਂ ਦੁਨੀਆ ਬੜੀ ਸੋਹਣੀ ਹੋ ਜਾਂਦੀ ਹੁਣ ਨੂੰ। ਫਿਰ ਤਾਂ ਨਾ ਦੇਸ਼ਾਂ ਦੀਆਂ ਜੰਗਾਂ ਲੱਗਣੀਆਂ ਸੀਗੀਆਂ, ਅਤੇ ਨਾ ਇੰਨੀ ਪੁਲਿਸ ਨਫਰੀ ਅਤੇ ਇੰਨੀਆਂ ਜੇਲ੍ਹਾਂ ਖੜੀਆਂ ਕਰੋ, ਇੰਨੀਆਂ ਕਚਹਿਰੀਆਂ ਬਣਾਓ। ਹੁਣ ਯੂਨੀਵਰਸਿਟੀਆਂ ਦੀ ਸਪੇਸ ਸੁੰਗੜ ਰਹੀ ਹੈ, ਜੇਲ੍ਹਾਂ ਦੀ ਵੱਧ ਫੈਲ ਰਹੀ ਹੈ, ਪੁਲਿਸ ਦੀ ਨਫਰੀ ਵੱਧ ਰਹੀ ਹੈ ਸਟੂਡੈਂਟਸ ਨਾਲੋਂ। ਤਾਂ ਤੁਸੀਂ ਦੇਖੋ, ਫਿਗਰਸ ਦੇਖੋ ਪਿਛਲੇ ਸਮੇਂ ਦੌਰਾਨ, ਤਾਂ ਕਹਿੰਦੇ ਨਾ ਵੀ ਅਸੀਂ ਬਹੁਤ ਵਿਕਾਸ ਕਰ ਗਏ। ਇਹ ਵਿਕਾਸ ਦੀ ਨਿਸ਼ਾਨੀ ਹੁੰਦੀ ਹੈ ਵੀ ਤੁਹਾਡੇ ਤੋਂ ਹੋਰ ਕੁਛ ਨਹੀਂ, ਹੋਰ ਕੋਈ ਨੌਕਰੀ ਨਹੀਂ ਨਿਕਲ ਰਹੀ। ਪੁਲਿਸ ਦੀਆਂ ਨੌਕਰੀਆਂ ਧੜਾ ਧੜ ਨਿਕਲ ਰਹੀਆਂ। ਸੋ ਇਹ ਡਿਕੇ ਦੀ, ਇਹ ਖਤਮ ਹੋਣ ਦੀ, ਇਹ ਉਹਦੀ ਨਿਸ਼ਾਨੀ ਹੈ। ਸੋ ਮੇਰਾ ਖਿਆਲ ਹੈ ਕਿ ਮੈਂ ਆਪਦੀ ਮੋਟੀ ਜੀ ਗੱਲ ਮੈਂ ਇੰਨੀ ਕੀ ਕਹਿਣੀ ਚਾਹੁੰਦਾ ਸੀ ਅੱਜ ਤਾਂ। ਇਹ ਚੱਲਣਗੇ ਸਮਾਗਮ ਆਉਣ ਵਾਲੇ ਸਮੇਂ 'ਚ, ਹੋਰ ਬੜੀਆਂ ਥਾਵਾਂ 'ਤੇ ਹੋਣੇ ਆ। ਬਹੁਤ ਕੁਛ ਕਿਹਾ ਜਾ ਸਕਦਾ। ਖਾਸ ਕਰਕੇ ਮੈਂ ਅੱਜ ਪੂਰੀ ਗੱਲ ਉਹ ਆਪਦੀ ਐਲੈਬੋਰੇਟ ਨਹੀਂ ਕਰ ਸਕਿਆ, ਜਿਹੜੀ ਪੱਛਮ ਦੀ ਅਤੇ ਗੁਰੂਆਂ ਦੀ ਦ੍ਰਿਸ਼ਟੀ 'ਚ ਫਰਕ ਕੀ ਹੈ। ਪਰ ਉਹ ਹੈ ਬਹੁਤ ਅਹਿਮ, ਬਹੁਤ ਅਹਿਮ। ਦੇਖਣ ਨੂੰ ਸਾਨੂੰ ਲੱਗਦੀ ਨਹੀਂ ਵੀ ਫਿਰ ਕੀ ਹੋ ਗਿਆ ਜੇ ਐਂ ਗੱਲ ਕਰ ਲਈ। ਫਿਰ ਕੀ ਹੋ ਗਿਆ? ਮੈਂ ਕਹਿਣਾ ਬਹੁਤ ਕੁਛ ਹੋ ਗਿਆ। ਇਹਦੇ ਨਾਲ ਗੁਰੂਆਂ ਦਾ ਘਟਾਓ ਹੁੰਦਾ। ਗੁਰੂ ਕੀ ਸੀ? ਜਦੋਂ ਤੁਸੀਂ ਇਹਨਾਂ ਨਵੇਂ ਸ਼ਬਦਾਂ ਨਾਲ ਉਹਨਾਂ ਨੂੰ ਡਿਫਾਈਨ ਕਰੋਗੇ ਤਾਂ ਗੁਰੂ ਦੀ ਉਹ ਆਭਾ, ਉਹ ਮੌਲਿਕਤਾ, ਉਹ ਖਤਮ ਹੋ ਜਾਂਦੀ ਹੈ। ਫਿਰ ਤੁਸੀਂ ਗੁਰੂ ਨੂੰ ਛਾਂਗ ਤਰਾਸ਼ ਕੇ ਆਪਦੇ ਮੁਤਾਬਕ, ਆਪਦੇ ਲਫ਼ਜ਼ਾਂ ਦੇ ਵਿੱਚ ਉਹਨੂੰ ਡਿਫਾਈਨ ਕਰੋਗੇ। ਅਤੇ ਜੇ ਇਹੀ ਕਰਨ ਦਾ ਯਤਨ ਕੀਤਾ ਜਾ ਰਿਹਾ ਹਰ ਇੱਕ ਵੱਲੋਂ, ਕਾਮਰੇਡਾਂ ਵੱਲੋਂ ਆਪਦੇ ਹਿਸਾਬ ਨਾਲ, ਕਿ ਗੁਰੂਆਂ ਨੂੰ ਤਰਕਸ਼ੀਲ ਸਾਬਤ ਕਰਨ 'ਤੇ ਜ਼ੋਰ ਲੱਗਿਆ ਪਿਆ, ਅਤੇ ਇਹਨਾਂ ਵੱਲੋਂ, ਹਿੰਦੂ ਤਵੀਆਂ ਵੱਲੋਂ ਆਪਦੇ ਹਿਸਾਬ ਨਾਲ, ਖਾਸ ਕਰਕੇ ਜਿਹੜੀ ਹਿੰਦ ਦੀ ਚਾਦਰ ਦੀ ਗੱਲ ਨੂੰ ਵਰਤਣਾ ਇਸ ਤਰ੍ਹਾਂ ਕਿ ਉਹ ਹਿੰਦ ਦੀ ਚਾਦਰ ਸੀ। ਐਕਚੁਅਲੀ ਸਿੱਖ ਮੈਮਰੀ ਦੇ ਵਿੱਚ, ਸਿੱਖ ਪਰੰਪਰਾ 'ਚ ਉਹਨਾਂ ਨੂੰ ਜੋ ਪ੍ਰਚਲਿਤ ਹੈ, ਜੋ ਧਾਰਨਾ ਬਣੀ ਹੋਈ ਹੈ, ਜੋ ਸ਼ੋਭਾਪਤੀ ਨੇ ਲਿਖੀ ਸੀ, ਸੈਨਾਪਤੀ ਨੇ ਗੁਰੂ ਸ਼ੋਭਾ ਦੇ ਵਿੱਚ, ਪ੍ਰਗਟ ਭਏ ਗੁਰ ਤੇਗ ਬਹਾਦਰ, ਸਗਲ ਸ੍ਰਿਸ਼ਟੀ ਪੈ ਢਾਪੀ ਤੱਕ ਚਾਦਰ। ਉਹ ਇਕੱਲੇ ਜਗਤ ਦੇ ਗੁਰੂ ਨਹੀਂ, ਜਗਤ ਦੀ ਚਾਦਰ ਨਹੀਂ, ਸਗਲ ਸ੍ਰਿਸ਼ਟੀ ਦੀ ਚਾਦਰ ਹੈ। ਉਹਨੂੰ ਤੁਸੀਂ ਹੁਣ ਘਟਾ ਕੇ ਲਿਆ ਕੇ ਇੱਕ ਦੇਸ਼ 'ਚ ਨਾ ਜੋੜ ਦਿਓ, ਇਹ ਤਾਂ ਗੁਰੂਆਂ ਨਾਲ ਬਹੁਤ ਬੇਇਨਸਾਫੀ ਹੈ। ਸੋ ਆਪਾਂ ਇਹ ਵੀ ਬਚਾਉਣਾ ਹੈ ਕਿ ਸਾਡੇ ਗੁਰੂਆਂ ਨੂੰ ਜੋ ਉਹ ਸੀ, ਉਹ ਮੌਲਿਕ ਤੌਰ ਦੇ ਉੱਤੇ ਉਹਨਾਂ ਨੂੰ ਉਸ ਤਰ੍ਹਾਂ ਹੀ ਪੇਸ਼ ਕੀਤਾ ਜਾਵੇ। ਇਹ ਗੱਲਾਂ ਕਈ ਵਾਰ ਲੱਗਦਾ ਵੀ ਕੋਈ ਬਹੁਤਾ ਫਰਕ ਨਹੀਂ ਪੈਂਦਾ, ਤਾਂ ਫਰਕ ਹੀ ਇੱਥੋਂ ਪੈਂਦਾ। ਖੇਡ ਹੀ ਲਫ਼ਜ਼ਾਂ ਦੀ ਹੈ। ਤੁਸੀਂ ਕਿਸੇ ਨੂੰ, ਮੈਂ ਕਈ ਥਾਵਾਂ ਦੇ ਉੱਤੇ, ਉਹ ਇੱਕ ਬੜੀ ਚੱਲਦੀ ਅੰਗਰੇਜ਼ੀ ਦੀ ਕਹਾਵਤ ਹੈ ਨਾ, ਇਨ ਦੀ ਐਨੀਮਲ ਕਿੰਗਡਮ ਦੀ ਰੂਲ ਇਜ਼ ਈਟ ਔਰ ਬੀ ਈਟਨ। ਜਾਨਵਰ ਵੱਡਾ ਤਕੜਾ ਮਾੜੇ ਨੂੰ ਖਾ ਜੂਗਾ, ਵੀ ਜਾਂ ਤੁਸੀਂ ਖਾ ਜਾਓ ਜਾਂ ਉਹ ਤੁਹਾਨੂੰ ਖਾ ਜੂ। ਅਤੇ ਹਿਊਮਨ ਕਿੰਗਡਮ 'ਚ ਕੀ ਚੱਲਦਾ ਹੈ? ਡਿਫਾਈਨ ਔਰ ਬੀ ਡਿਫਾਈਨਡ। ਜਾਂ ਤੁਸੀਂ ਆਪਦੇ ਆਪ ਨੂੰ ਡਿਫਾਈਨ ਕਰੋ ਜਾਂ ਫਿਰ ਅਗਲਾ ਤੁਹਾਨੂੰ ਡਿਫਾਈਨ ਕਰੂਗਾ, ਪਰ ਡਿਫਾਈਨ ਕਰਕੇ ਤੁਹਾਨੂੰ ਖਤਮ ਕਰ ਦੂਗਾ। ਸੋ ਇਹ ਬਹੁਤ ਵੱਡੀ ਗੱਲ ਹੈ। ਇਸ ਨੂੰ ਪਛਾਣੋ, ਅਹਿਸਾਸ ਕਰੋ ਇਸ ਗੱਲ ਦਾ। ਕਈ ਵਾਰ ਅਸੀਂ ਉਸੇ ਬਹਾ 'ਚ ਹੀ ਮਨੁੱਖੀ ਹੱਕਾਂ ਦੇ ਰਾਖੇ, ਚੰਗੀ ਆ ਗੱਲ, ਮਤਲਬ ਠੀਕ ਵੀ ਆ ਉਨੀ ਕੁ ਗੱਲ, ਪਰ ਓਡੀ ਨਹੀਂ ਗੱਲ ਇਕੱਲੀ।
ਗੱਲ ਬਹੁਤ ਵੱਡੀ ਸੀ। ਉਹ ਕਿਹੜੇ ਅਰਥਾਂ ਦੇ ਵਿੱਚ ਮਨੁੱਖੀ ਹੱਕਾਂ ਦੇ ਰਾਖੇ ਸੀ ਤੇ ਅੱਜ ਕਿਹੜਾ ਅਰਥਾਂ ਦੇ ਵਿੱਚ। ਇਸ ਤਰ੍ਹਾਂ ਹੀ ਸ਼ਹੀਦ ਜਸਵੰਤ ਸਿੰਘ ਖਾਲੜਾ ਬਾਰੇ ਹੈ। ਜਸਵੰਤ ਸਿੰਘ ਖਾਲੜਾ ਸਿਰਫ ਮਨੁੱਖੀ ਹੱਕਾਂ ਨੂੰ ਮਤਲਬ ਟੋਟਲ ਰਿਐਲਿਟੀ ਨਾਲੋਂ ਤੋੜ ਕੇ ਨਹੀਂ ਸੀ ਦੇਖ ਰਿਹਾ ਵੀ ਤੁਸੀਂ ਸਿਰਫ ਜੋ ਅੱਜ ਜ਼ੁਲਮ ਹੋ ਰਹੇ ਨੇ, ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ, ਉਹਦੇ ਖਿਲਾਫ ਹੀ ਆਵਾਜ਼ ਉਠਾ ਰਹੇ ਹੋ। ਉਹ ਤਾਂ ਕੋਈ ਅਲਟਰਨੇਟਿਵ ਵੀ ਤਾਂ ਸੀ ਨਾ ਵੀ ਕੀ ਹੋਣਾ ਚਾਹੀਦਾ। ਉਹ ਜਸਵੰਤ ਸਿੰਘ ਖਾਲੜਾ ਦੀਆਂ ਸਾਰੀਆਂ ਸਪੀਚਾਂ 'ਚੋਂ, ਉਹਦੀਆਂ ਸਾਰੀਆਂ ਲਿਖਤਾਂ 'ਚੋਂ ਉਹ ਭਲੀ ਭਾਂਤ ਉਜਾਗਰ ਹੋ ਜਾਂਦਾ ਹੈ ਕਿ ਕਿਹੋ ਜਿਹਾ ਰਾਜ ਚਾਹੁੰਦੇ ਸੀ, ਚਾਹੁੰਦੇ ਕੀ ਸੀ। ਸੋ ਇੰਨੀਆਂ ਕੁ ਵਿਚਾਰਾਂ ਹੁਣ ਹਾਲ ਦੀ ਘੜੀ ਪ੍ਰਵਾਨ ਕਰਿਓ, ਫਿਰ ਮੌਕਾ ਮਿਲੂ ਆਪਾਂ ਹੋਰ ਵਿਚਾਰਾਂ ਦੀ ਸਾਂਝ ਪਾਉਂਦੇ ਰਹਾਂਗੇ। ਹੁਣ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।